ਬਿਲਾਲ ਅਹਿਦਰ ਸਾਹਿਬ, ਮੈਨੂੰ ਲੱਗਦਾ ਹੈ ਕਿ ਜਿਹੜੀ ਪੰਜਾਬੀ ਹੈ ਨਾ, ਹਾਂਜੀ, ਉਹ ਮਾਂ ਦੀ ਲੋਰੀ ਵੀ ਹੈ, ਕਿਸਾਨ ਦੇ ਕਣਕ ਦੀ ਬੋਰੀ ਵੀ ਹੈ, ਆਏ ਹਾਏ, ਇਸ਼ਕ ਦੀ ਇਬਤਦਾ ਵੀ ਹੈ, ਕੀ ਬਾਤ, ਤੇ ਰੱਬ ਨਾਲ ਜਦੋਂ ਅਸੀਂ ਮਿਲ ਜਾਂਦੇ ਹਾਂ ਤੇ ਸਾਡੀ ਇੰਤਹਾ ਵੀ ਹੈ। ਬੇਸ਼ੱਕ। ਤੇ ਲੇਕਿਨ ਮੈਂ ਜਾਣਨੀ ਹਾਂ ਕਿ ਤੁਸੀਂ ਦੱਸੋ ਕਿ ਇਸ਼ਕ ਕੀ ਹੈ। ਇਸ਼ਕ ਮੈਂ ਦੱਸਾਂ ਜਾਂ ਵਾਰਿਸ ਸ਼ਾਹ ਸਰਕਾਰ ਜੋ ਦੱਸਦੇ ਨੇ ਉਹ ਦੱਸਾਂ? ਮੈਨੂੰ ਲੱਗਦਾ ਹੈ ਕਿ ਅਸੀਂ ਕੁਝ ਨਹੀਂ ਹੈਗੇ। ਵਾਰਿਸ ਸ਼ਾਹ ਸਾਹਿਬ ਕੀ ਕਹਿੰਦੇ ਨੇ ਉਹੀ ਦੱਸੋ। ਵਾਰਿਸ ਸ਼ਾਹ ਸਰਕਾਰ ਲਿਖਦੇ ਨੇ ਕਿ ਮਿੱਠੀ ਨੈਣ ਰਾਂਝੇ ਨੂੰ ਇਸ਼ਕ ਦੱਸਦੀ ਹੈ। ਮਿੱਠੀ ਨੈਣ ਰਾਂਝੇ ਨੂੰ ਇਸ਼ਕ ਦੱਸਦੀ, ਉਹਨੂੰ ਕਹਿੰਦੀ ਏ ਕਿ ਤੂੰ ਜੱਟਾਂ ਦਾ ਪੁੱਤਰ ਏਡਾ ਸੋਹਣਾ ਹੈ, ਇਸ਼ਕ ਦੇ ਆਖੇ ਨਾ ਲੱਗੀ। ਉਹ ਕਹਿੰਦਾ ਤੈਨੂੰ ਇਸ਼ਕ ਦਾ ਕੀ ਪਤਾ ਹੈ। ਅੱਛਾ। ਉਹ ਕਹਿੰਦੀ ਏ ਬਹਿ ਜਾ, ਮੈਂ ਤੈਨੂੰ ਇਸ਼ਕ ਦੱਸਣੀ ਆ। ਇਸ਼ਕ ਕੀ ਏ? ਵਾਰਿਸ ਸ਼ਾਹ ਸਰਕਾਰ ਲਿਖਦੇ ਨੇ, ਹੋ ਵਾਹ, ਕਿ ਮਿੱਠੀ ਬੋਲਦੀ ਜੂ ਤਦਬੀਰ ਕਰਕੇ ਤੈਨੂੰ ਦੱਸਨੀਆਂ ਰਾਂਝਿਆ ਛੋਰਾ ਵੇ, ਹਾਲ ਇਸ਼ਕ ਦਾ ਖੋਲ ਸੁਣਾਵਨੀਆਂ ਤੇ ਜਿਹੜਾ ਵਰਤਿਆ ਪੂਰਾ ਪੂਰਾ ਵੇ। ਪੰਧ ਇਸ਼ਕ ਦਾ ਚੱਲਣਾ ਬਹੁਤ ਔਖਾ, ਰਾਹ ਇਸ਼ਕ ਦਾ ਔਰਾ ਸੋਰਾ ਵੇ, ਮਜ਼ਾ ਇਸ਼ਕ ਦਾ ਕੋੜਾ ਹੈ ਜ਼ਹਿਰ ਵਾਂਗੂ, ਉਹ ਤਲੀ ਕੱਤ ਕੇ ਫਕਣਾ ਮੋਰਾ ਵੇ, ਮਜ਼ਾ ਇਸ਼ਕ ਦਾ ਕੋੜਾ ਹੈ ਜ਼ਹਿਰ ਵਾਂਗੂ, ਤਲੀ ਕੱਤ ਕੇ ਫਕਣਾ ਮੋਰਾ ਵੇ। ਕਾਲੇ ਇਸ਼ਕ ਦੇ ਹਰਫ ਜੋ ਨਾਗ ਬੈਠੇ, ਵਾਹ 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 ਵਾਹ, ਕੁੰਡਲ ਕੱਤ ਕੇ ਤੇਰਾ ਚੋਰਾ ਵੇ। ਭੇਤ ਇਸ਼ਕ ਦੇ ਨੂੰ ਸੋਈ ਜਾਣਦਾ ਏ, ਮਰਦ ਰਿੰਦ ਜੋ ਅਕਲ ਦਾ ਗੋਰਾ ਵੇ, ਉਹ ਭੇਤ ਇਸ਼ਕ ਦੇ ਨੂੰ ਸੋਈ ਜਾਣਦਾ ਏ, ਮਰਦ ਰਿੰਦ ਜੋ ਅਕਲ ਦਾ ਗੋਰਾ ਵੇ। ਤੇ ਰਾਂਝੇ ਨੂੰ ਦੱਸਦੀ ਏ ਜੀ ਕਿ ਪਾਤ ਪਾਤ ਦਾ ਦੱਸਨੀਆਂ ਇਸ਼ਕ ਤੈਨੂੰ, ਉਹ ਜਿਹੜਾ ਹੋਵੇ ਕਿ ਰਾਤ ਦੋਰਾ ਵੇ, ਵਾਰਿਸ ਸ਼ਾਹ ਰੰਝੇਟੇ ਨੂੰ ਇਸ਼ਕ ਦੱਸਾਂ। ਹੁਣ ਦੱਸਣ ਲੱਗੀ ਇਸ਼ਕ ਕੀ ਹੈ। ਵਾਰਿਸ ਸ਼ਾਹ ਰੰਝੇਟੇ ਨੂੰ ਇਸ਼ਕ ਦੱਸਾਂ, ਇਸ਼ਕ ਜਿਵੇਂ ਨਥੂਰ ਦਾ ਫੋੜਾ। ਵਾਹ 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 ਵਾਹ, ਕਮਾਲ। ਅੱਛਾ ਬਿਲਾਲ, ਇਸ਼ਕ ਦਾ ਤੇ ਪਤਾ ਚੱਲ ਗਿਆ, ਦੱਸਤਾ ਉਹਨੇ। ਹਾਂਜੀ, ਲੇਕਿਨ ਹੁਣ ਮੈਨੂੰ ਇਹ ਦੱਸੋ ਕਿ ਬੁੱਲਿਆ ਕੀ ਜਾਣਾ ਮੈਂ ਕੌਣ, ਇਹ ਕੀ ਫਲਸਫਾ ਹੈ? ਬੁੱਲਿਆ ਕੀ ਜਾਣਾ ਮੈਂ ਕੌਣ, ਇਹ ਫਲਸਫਾ ਹੈ ਕਿ ਜਿਸ ਵੇਲੇ ਇਨਸਾਨ ਰੱਬ ਦੇ ਇੰਨਾ ਕਰੀਬ ਹੋ ਜਾਂਦਾ ਹੈ ਕਿ ਉਹਦੀ ਮੈਂ ਮਰ ਜਾਂਦੀ ਹੈ, ਫਿਰ ਉਹ ਕਹਿੰਦਾ ਕਿ ਤੂੰ ਹੀ ਹੈ, ਮੈਂ ਕੁਛ ਵੀ ਨਹੀਂ। ਮੈਂ ਕੀ ਜਾਣਾ ਮੈਂ ਕੌਣ, ਮੈਂ ਦੱਸਣਾ ਅੱਛਾ, ਕਿ ਜਿੱਥੇ ਹੈ ਇੱਕੋ ਜ਼ਾਤ ਹੱਕ ਦੀ ਏ, ਮੇਰੀ ਜ਼ਾਤ ਕੋਈ ਨਹੀਂ ਤੇ ਸਿਫਾਤ ਕੋਈ ਨਹੀਂ। ਬੇਸ਼ੱਕ। ਭਲਾ ਖਾਕ ਨਮਾਣੀ ਨੇ ਬੋਲਣਾ ਕੀ, ਜੇ ਨਾ ਯਾਰ ਬੋਲੇ ਹੁੰਦੀ ਬਾਤ ਕੋਈ ਨਹੀਂ। ਬੇਸ਼ੱਕ। ਤੇ ਬਾਕੀ ਯਾਰ ਮੇਰਾ ਮੈਂ ਤੇ ਹਾਂ ਫਾਨੀ, ਮੇਰੀ ਇਸ ਤੋਂ ਵੱਧ ਔਕਾਤ ਕੋਈ ਨਹੀਂ। ਤੈਨੂੰ ਹੋਰ دیਵਾਨਿਆਂ ਕੀ ਦੱਸਾਂ, ਮੇਰੀ ਸਿਫਤ ਕੀ ਹੈ ਜਿਹਦੀ ਜ਼ਾਤ ਕੋਈ ਨਹੀਂ। ਇਸ ਸਟੇਜ ਤੇ ਜਿਸ ਵੇਲੇ ਬੰਦਾ ਆਉਂਦਾ ਤੇ ਫੇਰ ਕਹਿੰਦਾ ਬੁੱਲਿਆ ਕੀ ਜਾਣਾ ਮੈਂ ਕੌਣ। ਤੇ ਸੁਣਾ ਦੋ ਨਾ ਫਿਰ ਕੋਈ। ਬੁੱਲੇ ਸ਼ਾਹ ਸਰਕਾਰ ਦਾ। ਬਾਬਾ ਜੀ ਬੁੱਲੇ ਸ਼ਾਹ ਸਰਕਾਰ ਫਰਮਾਉਂਦੇ ਨੇ,
ਹੋ ਜੇ ਮੈਂ ਤੈਨੂੰ ਬਾਹਰ ਢੂੰਡਾਂ, ਆਹਾ ਕਿ ਤੈਨੂੰ ਮੈਂ ਲੱਭਣ ਜਾਵਾਂ ਬਾਹਰ, ਤੇ ਮੇਰੇ ਅੰਦਰ ਕੌਣ ਸਮਾਣ। ਜੇ ਮੈਂ ਤੈਨੂੰ ਅੰਦਰ ਢੂੰਡਾਂ, ਉਹ ਫੇਰ ਮੁਕਈ ਅਦ ਜਾਣ। ਵਾਹ। ਕਿ ਜੇ ਮੈਂ ਤੈਨੂੰ ਅੰਦਰ ਲੱਭਾਂ, ਆਪਣੇ ਅੰਦਰ ਲੱਭਣ ਸ਼ੁਰੂ ਕਰ ਦਿਆਂ, ਤਾਂ ਫਿਰ ਮੈਂ ਤੈਨੂੰ ਨਿੱਕੀ ਜੀ ਚੀਜ਼ ਸਮਝਾਂ। ਸਹੀ ਗੱਲ। ਤੇ ਜੇ ਮੈਂ ਤੈਨੂੰ ਬਾਹਰ ਲੱਭਾਂ ਤੇ ਤੂੰ ਹਰ ਜਗ੍ਹਾ ਤੇ ਹਰ ਥਾਂ ਤੇ। ਜੇ ਮੈਂ ਤੈਨੂੰ ਅੰਦਰ ਢੂੰਡਾਂ, ਫੇਰ ਮੁਕਈ ਅਦ ਜਾਣ। ਤਾਂ ਸਰਕਾਰ ਨੇ ਗੱਲ ਹੀ ਮੁਕਾਈ। ਇਹਨਾਂ ਦੋਵਾਂ ਚੀਜ਼ਾਂ ਨੂੰ ਸਾਈਡ ਤੇ ਰੱਖ ਕੇ ਸਰਕਾਰ ਲਿਖਦੇ ਨੇ, ਠੀਕ ਹੈ, ਕਿ ਸਭ ਕੁਝ ਤੂੰ ਐ, ਉਹ ਸਭ ਵਿੱਚ ਤੂੰ ਐ, ਤੇ ਮੈਂ ਸਭ ਤੋਂ ਪਾਕ ਪਛਾਣਾ। ਮੈਂ ਵੀ ਤੂੰ ਤੇ ਤੂੰ ਵੀ ਤੂੰ, ਵਿੱਚ ਬੁੱਲਾ ਕੌਣ ਨਿਮਾਣ। ਵਾਹ ਵਾਹ ਵਾਹ। ਕਿ ਬੁੱਲੇ ਨੂੰ ਲੋਕੀ ਮੱਤੀ ਦੇਂਦੇ, ਬੁੱਲਿਆ ਆ ਜਾ ਵਿੱਚ ਮਸੀਤੀ। ਵਿੱਚ ਮਸੀਤਾਂ ਦੇ ਕੀ ਕੁਝ ਹੁੰਦਾ, ਜੇ ਦਿਲੋਂ ਨਮਾਜ਼ ਨਾ ਨੀਤੀ। ਬਾਹਰੋਂ ਪਾਕ ਕੀਤੇ ਕੀ ਹੋਵੇ, ਜੇ ਤੇਰੇ ਅੰਦਰ ਰਹੀ ਪਲਤੀ। ਬਿਨਾ ਕਾਮਲ ਮੁਰਸ਼ਿਦ ਬੁਲਿਆ, ਉਹ ਐਵੇਂ ਗਈ ਇਬਾਦਤ ਕੀਤੀ। ਬਿਨਾ ਕਾਮਲ ਮੁਰਸ਼ਿਦ ਬੁਲਿਆ, ਐਵੇਂ ਗਈ ਇਬਾਦਤ ਕੀਤੀ। ਤੇ ਪੜ ਪੜ ਆਲਮ ਫਾਜ਼ਲ ਹੋਇਓ, ਕਦੀ ਆਪਣੇ ਆਪ ਨੂੰ ਪੜਿਆ ਹੀ ਨਹੀਂ। ਲੋਕਾਂ ਨੂੰ ਸਾਰੀ ਉਮਰ ਠੀਕ ਕਰਦਿਆਂ ਗੁਜ਼ਰ ਚੱਲੀ ਏ, ਕਦੇ ਆਪਣੇ ਆਪ ਵੱਲ ਵੇਖਿਆ ਹੀ ਨਹੀਂ। ਪੜ ਪੜ ਆਲਮ ਫਾਜ਼ਲ ਹੋਇਓ, ਕਦੀ ਆਪਣੇ ਆਪ ਨੂੰ ਪੜਿਆ ਹੀ ਨਹੀਂ। ਜਾ ਜਾ ਵੜਨਾ ਮਦਰ ਮਸੀਤੀ, ਕਦੀ ਮਨ ਆਪਣੇ ਵਿੱਚ ਵੜਿਆ ਹੀ ਨਹੀਂ। ਐਵੇਂ ਰੋਜ਼ ਸ਼ੈਤਾਨ ਨਾਲ ਲੜਦਾ, ਉਹ ਕਦੀ ਨਫਸ ਆਪਣੇ ਨਾਲ ਲੜਿਆ ਹੀ ਨਹੀਂ। ਬੁੱਲੇ ਸ਼ਾਹ ਅਸਮਾਨੀ ਉੱਡਦੀਆਂ ਫੜਨਾ, ਤੇ ਜਿਹੜਾ ਘਰ ਬੈਠਾ ਉਹਨੂੰ ਫੜਿਆ ਏ। ਵਾਹ ਵਾਹ ਵਾਹ, ਕਮਾਲ ਕਮਾਲ।